फिर दोबारा तुहाडा स्वागत है प्रोग्राम सच्चो सच विच जी। डॉक्टर साहब साडा अगला मैसेज है डॉक्टर गुरबख्श सिंह ढिल्लों जी का, जिन्हां ने लिखा है चंडीगढ़ तो। उन्होंने चाहना है कि इस नूं असीं टीवी 84 के दर्शकों नाल साझा करिए। इसका सिरलेख है पंजाब च बादल साहब के 7 साल की उपलब्धि। पहला, रेत बजरी ते कब्जा। दूसरा, शराब सब तो महंगी। तीसरा, कोई फंक्शन करना होवे, पहला जिथे 1000 रुपये की पर्ची लगती सी, हुण 31,000 रुपये देवो। चौथा, रजिस्ट्री करवाउण दी फीस काफ़ी वधा दित्ती है। पंजवां, पावर अटर्नी बंद। छेवां, बस दे किराए पंजाब विच सब तो वध। सतवां, सारे भारत च पैट्रोल सब तो महंगा पंजाब विच। अठवां, प्रॉपर्टी टैक्स लगा के किराएदार बन गए असी। नौवां, कलोनी नूं मानता देण दे नां हेठ लुटना। 10वां, कार दी आरसी बनाउण दे पहलां 8,000 रुपये लगते सी, हुण 35,000 लगते ने। विआह रजिस्टर करवाउण दे 100 रुपये तो सीधे 3,000 हो गए ने, फिर भी धक्के खाओ। 12वां, वैट 4% तो 8% कर दिता, वपार का भोग पै गया। 13वां, इंडस्ट्री पंजाब चों गई, मजदूरां दी घाट। 14वां, लोकां दियां बिजनेस ते प्रॉपर्टी ते नजायज जबरदस्ती कब्जे। 15वां, नशा सब तो वध पंजाब विच। 16वां, पुलिस दी गुंडागर्दी, पंजाब पुलिस दा चलन भारत विच सब तो माड़ा। 17वां, पानी ते सीवरेज दे बिल भी लगन लगे। 18वां, नौकरियां ते स्कूलों में दाखले लई खुले आम पैसे ले जाते हैं। 19वां, श्रोमणी गुरुद्वारा प्रबंधक कमेटी पूरी तरह अपने अधीन ली गई। 20वां, जगह जगह शराब के ठेके खुलवा दिते गए, पंजाब के ठेकिਆਂ की गिनती 200 गुना वध गई है। केबल नैटवर्क ते कब्जा। चोणां तो बाद होर इहो ਜਿਹੇ टैक्स लगणगे ਜਿਹੜੇ ਤੁਸੀਂ सोच भी नहीं सकते। ਇਹਨੂੰ ਇਹ ਕਹਿੰਦੇ ਨੇ ਰਾਜ नहीं सेवा। ਇਹਨਾਂ ਦੀ ਲੁੱਟ ਖਸੁੱਟ ਦੀ ਲਿਸਟ ਇੰਨੀ ਲੰਬੀ ਹੈ ਜਿਹੜੀ ਕਿਸੇ ਪੇਪਰ ਜਾਂ ਮੋਬਾਈਲ ਤੇ ਲਿਖੀ ਨਹੀਂ ਜਾ ਸਕਦੀ। ਪੰਜਾਬੀਓ ਹੋਰ ਕਿੰਨਾ ਕੁ ਧੱਕਾ ਸਹਿਣਾ ਜੀ। ਡਾਕਟਰ ਸਾਹਿਬ ਅਸੀਂ ਡਾਕਟਰ ਗੁਰਬਖਸ਼ ਸਿੰਘ ਢਿੱਲੋਂ ਜੀ ਦਾ ਬਹੁਤ ਧੰਨਵਾਦ ਕਰਦੇ ਜੀ ਕਿ ਉਹਨਾਂ ਨੇ ਸਾਨੂੰ ਫੇਸਬੁੱਕ ਤੋਂ ਇੱਕ ਮਾਈਕਰੋਬਾਇਓਲੋਜਿਸਟ ਨੇ ਅਮਰੀਕਾ 'ਚ, ਉਹਨਾਂ ਨੇ ਇਹ ਨੁਕਤੇ ਬਣਾਏ। ਬੇਸ਼ੱਕ ਇਹਦੇ 'ਚ ਉਹਨਾਂ ਨੇ ਜਿਹੜੇ 21 ਨੁਕਤੇ ਦਿੱਤੇ ਨੇ, ਉਹਦੇ 'ਚ ਸਿੱਖੀ ਨਾਲ ਸੰਬੰਧਿਤ ਸਿਰਫ ਇੱਕ ਨੁਕਤਾ ਹੈ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਜੀ। ਬਾਕੀ ਜਿਹੜੇ ਨੇ ਉਹਨਾਂ ਨੇ ਉਹੀ ਨੁਕਤੇ ਚੁੱਕੇ ਨੇ ਜਿਹਦੇ ਥੱਲੇ ਸਾਰੇ ਪੰਜਾਬ ਵਾਸੀ ਪ੍ਰਭਾਵਿਤ ਹੋ ਰਹੇ ਨੇ। ਜੋ ਸੈਂਡ ਮਾਫੀਆ ਹੈ, ਲੈਂਡ ਮਾਫੀਆ ਹੈ, ਸ਼ਰਾਬ ਦੇ ਠੇਕੇ ਨੇ, ਇੰਡਸਟਰੀ ਜਾ ਰਹੀ ਹੈ, ਵੈਟ ਟੈਕਸ ਲੱਗਿਆ, ਬਿੱਲ ਵੱਧ ਗਏ ਨੇ, ਮੈਰਿਜ ਸਰਟੀਫਿਕੇਟ ਦਾ ਵੱਧ ਗਿਆ ਹੈ ਔਰ ਪਾਵਰ ਆਫ ਅਟਰਨੀ ਖਤਮ ਕਰ ਦਿੱਤੀ ਹੈ। ਦੂਸਰੇ ਜਿੰਨੇ ਵੀ ਉਹਨਾਂ ਨੇ ਕਹੇ ਨੇ ਇਹਨਾਂ ਦਾ ਸੰਬੰਧ ਆਰਥਿਕਤਾ ਨਾਲ ਹੈ। ਪੰਜਾਬ ਪੁਲਿਸ ਦੀ ਗੁੰਡਾਗਰਦੀ ਜਾਂ ਉਹਨਾਂ ਦੀਆਂ ਵਧੀਕੀਆਂ, ਇਹ ਵੀ ਲਾਅ ਐਂਡ ਆਰਡਰ ਨਾਲ ਹੈ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਬਤੌਰੇ ਸਿੱਖ ਤਾਂ ਅਸੀਂ ਹਾਈਲਾਈਟ ਕਰਦੇ ਹਾਂ ਆਲਵੇਜ਼ ਕਿ ਵੀ ਇਹ ਜਿਹੜਾ ਬਾਦਲ ਕੋਡ ਮੈਂ ਇਹਨਾਂ ਨੇ ਸਿੱਖੀ ਦਾ ਕਿੰਨਾ ਘਾਣ ਕੀਤਾ, ਕਿਵੇਂ ਸਿੱਖ ਸਿਧਾਂਤਾਂ ਨੂੰ ਡਿਲੂਟ ਕੀਤਾ, ਕਿਵੇਂ RSS ਦਾ ਦੁਮਛੱਲਾ ਬਣਾਇਆ, ਕਿਵੇਂ ਅੱਜ ਸਾਡੇ ਤਖਤ ਜਿਹੜੇ ਨੇ ਉਹ ਵੀ RSS ਦੀ ਸੀਟ ਹੀ ਬਣ ਗਏ ਨੇ ਕਿਉਂਕਿ ਉਹਨਾਂ ਦੇ ਹੀ ਜਿਹੜੇ ਏਜੰਡੇ ਤੇ ਉਹ ਕੰਮ ਕਰ ਰਹੇ ਨੇ ਜੀ। ਪਰ ਜਦੋਂ ਅਸੀਂ ਈਵਨ ਆਜ਼ਾਦਾਨਾ ਨੁਕਤਾ ਨਿਗਾਹ ਵਾਲੇ ਜਿਹੜੇ ਵੀਰ ਨੇ ਜਿਨ੍ਹਾਂ ਦਾ ਭਾਵੇਂ ਖਾਲਿਸਤਾਨ ਨਾਲ ਕੋਈ ਲਾਗਾ ਦੇਗਾ ਨਾ ਹੋਏ ਜਾਂ ਹੋ ਸਕਦਾ ਉਹਦੇ ਵਿਰੋਧੀ ਵੀ ਹੋਣ ਜੀ, ਪਰ ਉਹ ਵੀ ਇਹ ਮਹਿਸੂਸ ਕਰਦੇ ਨੇ ਕਿ ਇਹਨਾਂ ਨੇ ਬਾਦਲ ਕੋੜਮੇ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ। ਸੋ ਕਿਉਂਕਿ ਪੰਜਾਬ ਦੇ ਵਿੱਚ ਤਾਂ ਉਹ ਵੀ ਵਸਦੇ ਨੇ, ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਇਹ ਨੀਤੀ ਕਿੱਧਰ ਨੂੰ ਲਿਜਾ ਰਹੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ 7 ਸਾਲ ਦੀਆਂ ਉਪਲਬਧੀਆਂ ਇਹ ਗਿਣਾਈਆਂ ਜੀ ਜੀ। ਹਾਲਾਂਕਿ ਬਾਦਲ ਦੀ 5ਵੀਂ ਟਰਮ ਹੈ, ਪਹਿਲੀਆਂ 4 ਟਰਮਾਂ 'ਚ ਉਹਨੇ ਕੀ ਨਹੀਂ ਕੀਤਾ ਹੈ ਕਿ ਇੱਕ ਸਟੇਜ ਤੇ ਕਰਪਸ਼ਨ ਦਾ ਨਾਂ ਹੀ ਬਾਦਲ ਸੀ ਜੀ ਔਰ ਅੱਜ ਉਹੀ ਜਿਹੜੀ ਕਰਪਸ਼ਨ ਹੈ ਕੱਲੀ ਨੌਕਰੀਆਂ ਜਾਂ ਸਕੂਲਾਂ 'ਚ ਜਿਵੇਂ ਉਹਨਾਂ ਨੇ ਕਿਹਾ ਐਡਮਿਸ਼ਨ ਲੈਣ ਲਈ ਸ਼ਰੇਆਮ ਪੈਸੇ ਲੈਣ ਦੀ ਗੱਲ ਤੱਕ ਹੀ ਨਹੀਂ ਹੈ। ਅੱਜ ਹਾਲਤ ਇਹ ਹੈ ਕਿ ਜੇ ਤੁਸੀਂ ਘਰ ਬਣਾਉਣਾ ਹੁਣ ਦੇਖੋ ਜਿਵੇਂ ਰੇਤਾ ਹੈ, ਰੇਤਾ ਤਾਂ ਉੱਥੇ ਜੇ ਕਿਸੇ ਨੇ ਖੁਰਾ ਬਣਾਉਣਾ ਹੈ ਤੇ ਉਹਦੇ ਲਈ ਵੀ ਰੇਤਾ ਚਾਹੀਦਾ ਜੀ ਜੀ। ਔਰ ਇਹਨਾਂ ਨੇ ਇਹੀ ਕੋਈ ਪੰਜਾਬ 'ਚ ਕੋਈ ਤੇਲ ਤਾਂ ਹੈ ਨਹੀਂ, ਜੇ ਕੋਈ ਸੋਨਾ ਚਾਹੁੰਦੇ ਹੁੰਦਾ ਤਾਂ ਇਹਨਾਂ ਨੇ ਸੋਨੇ ਦੀਆਂ ਖਾਨਾਂ 'ਚ ਨਹੀਂ ਰਾਤ ਪੱਟ ਕੇ ਲੈ ਜਾਣਾ ਸੀ ਸਾਰਾ, ਜਿਹੜਾ 50 ਸਾਲ 'ਚ ਨਹੀਂ ਸੀ ਇਹਨਾਂ ਨੇ ਰਾਤੋਂ ਰਾਤ ਲੈ ਜਾਣਾ ਸੀ। ਹੁਣ ਇਹਨਾਂ ਨੇ ਜਿਹੜੀ ਪੰਜਾਬ ਦੇ ਮਾੜੇ ਮੋਟੇ ਦਰਿਆ ਪਾਣੀ ਦੂਜੇ ਲੁੱਟ ਕੇ ਲੈ ਗਏ, ਹਰਿਆਣਾ ਲੈ ਗਿਆ, ਰਾਜਸਥਾਨ ਲੈ ਗਿਆ। ਜਿਹੜਾ ਮਾੜਾ ਮੋਟਾ ਕੋਈ ਚੱਕੀ ਪੁੱਲ ਹੈ, ਕੋਈ ਉਹ ਦਨੇਰੇ ਦੇ ਨੇੜੇ, ਕੋਈ ਥੋੜਾ ਬਹੁਤ ਬਿਆਸਾ ਦੇ ਵਿੱਚ ਕੋਈ ਰੇਤਾ ਜਾਂ ਬਜਰੀ ਵੀ ਬਹੁਤ ਥੋੜੀ ਹੈ ਪੰਜਾਬ ਜੀ। ਸੋ ਉਹ ਵੀ ਉਹਨਾਂ ਨੇ ਸਾਰੀ ਜਿਹੜੀ ਹੈ ਉਹ ਲੁੱਟ ਲਈ ਹੈ। ਔਰ ਇਹ ਜਿਹੜਾ ਬਿਕਰਮ ਮਜੀਠੀਆ ਜਿਹੜਾ ਅਪਮਾਨ ਕਰ ਰਿਹਾ ਖਲੋ ਕੇ ਪਬਲਿਕਲੀ ਬਾਣੀ ਦਾ, ਇਸ ਸੈਂਡ ਮਾਫੀਏ ਦਾ ਜਿਹੜਾ ਸਰਗਣਾ ਹੈ ਉਹ ਇਹੀ ਹੈ। ਡਰੱਗ ਮਾਫੀਆ ਦਾ ਸਰਗਣਾ ਵੀ ਇਹ ਹੈ ਕਿਉਂਕਿ ਹੁਣ ਇਹਦੀ ਭੈਣ ਉਹਦੀ ਘਰ ਵਾਲੀ ਹੈ ਸੁਖਬੀਰ ਬਾਦਲ ਦੀ,
ਜੀ ਐਮਪੀ ਉਹਨੂੰ ਬਣਾਇਆ ਹੋਇਆ ਹੈ। ਬਾਦਲ ਕੋੜਮਾ ਤੇ ਮਜੀਠਾ ਟੱਬਰ ਇਹ ਜਿਹੜਾ ਰਲ ਕੇ ਲੁੱਟ ਰਹੇ ਨੇ, ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਇਹਦਾ ਐਂਡ। ਔਰ ਇਸ ਸਾਰੇ ਨੂੰ ਕਰਕੇ ਕਹਿੰਦੇ ਨੇ ਅਸੀਂ ਰਾਜ ਨਹੀਂ ਸੇਵਾ ਕਰ ਰਹੇ। ਹੁਣ ਜੇ ਇਹਦਾ ਨਾਂ ਸੇਵਾ ਹੈ ਤੇ ਫਿਰ ਹੁਣ ਇਹ ਸੇਵਾ ਕਿੱਥੋਂ ਤੱਕ ਲੈ ਗਈ ਹੈ ਪੰਜਾਬ ਵਾਸੀਆਂ ਨੂੰ, ਗਾਂ ਕਿੱਥੇ ਤੱਕ ਲਿਜਾਏਗੀ। ਉਹਨਾਂ ਨੇ ਠੀਕ ਕਿਹਾ ਕਿ ਪੰਜਾਬੀਓ ਕਦੋਂ ਤੱਕ ਕਦੋਂ ਤੱਕ ਇਹ ਧੱਕਾ ਸਹਿਣ। ਜੇ ਤਾਂ ਉਹੀ ਹਾਲਤ ਹੈ, ਮੈਂ ਪਿਛਲੇ ਦਿਨਾਂ 'ਚ ਫਿਲਾਡੈਲਫੀਆ ਸੀ ਕੁਝ ਮਹੀਨੇ ਪਹਿਲਾਂ, ਤਾਂ ਉੱਥੇ ਉਹਨਾਂ ਦੇ ਇੱਕ ਪ੍ਰਬੰਧਕ ਨਹੀਂ, ਮੈਨੂੰ ਹੁਣ ਐਗਜ਼ੈਕਟ ਤਾਂ ਕਹਾਣੀ ਨਹੀਂ ਹੈ, ਉਹਨਾਂ ਨੇ ਸੁਣਾਈ ਕਿ ਜੀ ਇੱਕ ਬਾਦਸ਼ਾਹ ਜ਼ੁਲਮ ਕਰਦਾ ਸੀ ਲੋਕਾਂ ਤੇ, ਉਹਦਾ ਮੁੰਡਾ ਆਇਆ ਹੋਰ ਵੀ ਜ਼ੁਲਮ ਮੁੰਡਾ ਜਿਹੜਾ ਦਿਆਲੂ ਸੀ, ਉਹਨੇ ਪ੍ਰਧਾਨ ਮੰਤਰੀ ਨੂੰ ਕਿਹਾ ਜਿਹੜਾ ਵੀ ਸੀ ਕਿ ਜੀ ਅਸੀਂ ਕੁਝ ਘੱਟ ਕਰ ਲਈਏ। ਉਹਨੇ ਕਿਹਾ ਨਹੀਂ ਨਹੀਂ, ਇਹ ਲੋਕ ਕਾਬੂ ਹੀ ਤਾਂ ਆਣਗੇ, ਤੁਸੀਂ ਜਿੰਨਾ ਜ਼ਿਆਦਾ ਕਰੋਗੇ ਉਨੀ ਗੱਲ ਸੁਣਨੀ। ਉਹ ਕਿਹਾ ਜੀ ਨਹੀਂ, ਲੋਕ ਤਾਂ ਵਿਦਰੋਹ ਕਰ ਦੇਣਗੇ। ਉਹ ਕਹਿੰਦਾ ਜੀ ਦੇਖ ਲਓ। ਉਹਨਾਂ ਨੇ ਕਿਹਾ ਜੀ ਜਿੰਨਾ ਵੀ ਉਹ ਕਰਦੇ ਸੀ, ਜੋ ਟੈਕਸ ਲਾਇਆ ਸੀ ਉਹ ਤੋਂ ਦੁੱਗਣਾ ਕਰਤਾ। ਚੁੱਪ ਕਰਕੇ ਪੇ ਕਰਦੇ। ਸਾਲ ਲੰਘ ਗਿਆ, ਮੁੰਡੇ ਨੂੰ ਲੱਗਾ ਵੀ ਮੈਂ ਤਾਂ ਗਲਤ ਸਾਬਤ ਹੋਇਆ। ਵਜ਼ੀਰ ਨੂੰ ਉਹਨੇ ਕਿਹਾ ਵੀ ਨਹੀਂ ਨਹੀਂ, ਇਹ ਲੋਕ ਉੱਠਣਗੇ, ਨਹੀਂ ਤਾਂ ਲੋਕ ਵਿਦਰੋਹ। ਕਹਿੰਦੇ ਜੀ ਨਹੀਂ, ਤੁਸੀਂ ਹੁਣ ਇਹ ਕਰੋ ਵੀ ਜਿਹੜਾ ਟੈਕਸ ਵੀ ਲੈਂਦੇ ਨੇ ਉਹਨਾਂ ਨੂੰ 5-5 ਜੁੱਤੀਆਂ ਵੀ ਮਾਰੋ। ਜਿਹੜਾ ਦੇਣ ਆਏ ਟੈਕਸ ਇਹ ਆਰਡਰ ਕਰ ਦਿਓ, ਉਹਨੂੰ 5-5 ਜੁੱਤੀਆਂ ਵੀ ਮਾਰਨੀਆਂ। ਤੁਸੀਂ ਦੇਖਿਓ ਵੀ ਇਹਨਾਂ ਨੇ ਨਹੀਂ ਬੋਲਣਾ ਜੀ। ਉਹ ਜਿਹੜਾ ਉਵੇਂ ਹੀ ਹੋਇਆ, 5-5 ਜੁੱਤੀਆਂ ਵੀ ਮਾਰਨ ਲੱਗ ਗਏ। ਲੋਕ ਦੇਈ ਵੀ ਗਏ, ਜੁੱਤੀਆਂ ਵੀ ਖਾਈ ਗਏ। ਤੇ ਇੱਕ ਦਿਨ ਜਿਹੜਾ ਕੁਝ ਕਾਫੀ ਲੋਕ ਇਕੱਠੇ ਹੋ ਕੇ ਬਾਦਸ਼ਾਹ ਦੇ ਮਹਿਲ ਵੱਲ ਆ ਰਹੇ ਸੀ, ਤਾਂ ਉਹਨੇ ਪ੍ਰਧਾਨ ਮੰਤਰੀ ਨੂੰ ਕਿਹਾ ਦੇਖ ਹੁਣ ਲੋਕ ਜਾਗ ਪਏ, ਹੁਣ ਲੱਗੇ ਨੇ ਵਿਰੋਧ ਕਰਨ। ਉਹ ਕਹਿੰਦਾ ਜੀ ਚਲੋ ਕੋਈ ਨਹੀਂ। ਉਹ ਲੋਕ ਆਏ ਤੇ ਕਹਿਣ ਲੱਗੇ ਜੀ ਇਸ ਤਰ੍ਹਾਂ ਬਾਦਸ਼ਾਹ ਸਲਾਮਤ, ਇਹ ਜਿੱਥੇ ਸਾਨੂੰ ਜੁੱਤੀਆਂ ਪੈਂਦੀਆਂ ਨੇ ਉੱਥੇ ਭੀੜ ਬੜੀ ਇਕੱਠੀ ਹੋ ਜਾਂਦੀ ਹੈ, ਸਾਡਾ ਟਾਈਮ ਜ਼ਿਆਦਾ ਲੱਗਦਾ, ਤੁਸੀਂ ਥੋੜੇ ਜਿਹੇ ਪੁਲਿਸ ਵਾਲੇ ਜ਼ਿਆਦਾ ਲਾ ਦਿਓ ਜਾਂ ਮਾਰਨ ਵਾਲੇ, ਤਾਂ ਕਿ ਸਾਡਾ ਥੋੜਾ ਜਿਹਾ ਟਾਈਮ ਬਚ ਜਾਏ। ਤੇ ਉਹਨੇ ਕਿਹਾ ਦੇਖ ਲੈ, ਇਹ ਇਹਨਾਂ ਨੂੰ ਜਿੰਨਾ ਮਾਰੋ, ਜਿੰਨੀਆਂ ਇਹਨਾਂ ਨੂੰ ਜੁੱਤੀਆਂ ਮਾਰੋ, ਉਨਾ ਹੀ ਇਹ ਆਗਿਆਕਾਰ ਹੁੰਦੇ ਨੇ। ਸੋ ਉਹਨੇ ਇਹ ਗੱਲ ਉਸ ਪ੍ਰਬੰਧਕ ਨੇ ਸੁਣਾ ਕੇ ਮੈਨੂੰ ਕਿਹਾ ਜੀ ਅੱਜ ਸਾਡੇ ਬਹੁਤ ਸਾਰੇ ਵੱਡੇ ਹਿੱਸੇ ਦਾ ਪੰਜਾਬ ਇਹ ਹਾਲ ਹੋ ਗਿਆ ਵੀ ਜਿੰਨਾ ਕੋਈ ਦੱਬਦਾ ਹੈ ਅਸੀਂ ਉਹਦੇ ਅੱਗੇ ਉਨਾ ਜ਼ਿਆਦਾ ਕਰਦੇ ਹਾਂ। ਪਰ ਮੈਂ ਉਹਨੂੰ ਕਿਹਾ ਵੀ ਨਹੀਂ, ਇਹ ਭਾਵੇਂ ਇਹ ਗੱਲ ਜੋ ਤੁਸੀਂ ਕਹਿ ਰਹੇ ਹੋ ਅੱਜ ਲੱਗਦਾ ਹੈ, ਪਰ ਪੰਜਾਬ ਦੀ ਜਿਹੜੀ ਖਸਲਤ ਹੈ, ਉਸ ਮਿੱਟੀ ਉਸ ਜ਼ਮੀਨ 'ਚ ਜਿਹੜੀ ਗੁਰੂਆਂ ਨੇ ਚੈਲੰਜ ਡਿਫਾਇੰਸ ਦੀ ਗੱਲ ਦਿੱਤੀ ਹੈ, ਇਹ ਇਵੇਂ ਨਹੀਂ ਹੈ। ਇਹ ਅੱਜ ਲੱਗਦਾ ਹੈ ਇਵੇਂ ਕਦੇ ਮੁਗਲਾਂ ਨੂੰ ਵੀ ਲੱਗਦਾ ਸੀ ਕਿ ਵੀ ਉਹਨਾਂ ਨੇ ਖਤਮ ਕਰਤਾ, ਹੁਣ ਫੋਰਐਵਰ ਉੱਥੇ ਰਹਿਣਗੇ। ਅੰਗਰੇਜ਼ਾਂ ਨੂੰ ਵੀ ਲੱਗਦਾ ਸੀ, ਪਰ ਮੈਂ ਕਿਹਾ ਉਹ ਬਦਲਿਆ, ਉਸ ਧਰਤੀ 'ਚੋਂ ਹੀ ਨਿਕਲਦੇ ਨੇ। ਸੋ ਅਸੀਂ ਆਸ ਕਰਦੇ ਹਾਂ ਜਿਵੇਂ ਇਸ ਡਾਕਟਰ ਢਿੱਲੋਂ ਨੇ ਇਹ ਕਿਹਾ ਵੀ ਕਦੋਂ ਤੱਕ ਪੰਜਾਬੀ ਉਹ ਸਹੀ ਜਾਓਗੇ। ਸੋ ਇਹ ਜਿਹੜਾ ਹਾਲਾਤ ਤਾਂ ਇਹੀ ਨੇ, ਉਸ ਦੇ ਵਾਂਗੂ ਹੀ ਕਿ ਵੀ ਇਹ ਕਹਿਣ ਆ ਜਾਣਗੇ ਕਿ ਵੀ ਭੀੜ ਜ਼ਿਆਦਾ ਇਕੱਠੀ ਹੁੰਦੀ ਤਾਂ ਤੁਸੀਂ ਜਰਾ ਸਿਪਾਹੀ ਜ਼ਿਆਦਾ ਲਾਓ ਜੁੱਤੀਆਂ ਮਾਰਨ ਵਾਲੇ, ਤਾਂ ਕਿ ਅਸੀਂ ਜਰਾ ਫਾਰਗ ਜਲਦੀ ਹੋ ਜਾਇਆ ਕਰੀਏ। ਸੋ ਬਟ ਵੀ ਹੋਪ ਕਿ ਥਿੰਗਸ ਚੇਂਜ। ਸੋ ਇਹਨਾਂ ਦਾ ਡਾਕਟਰ ਢਿੱਲੋਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।